ਬਲੋਚਿਸਤਾਨ ਦੇ ਇਲਾਕੇ ਖੁਜ਼ਦਾਰ ਦੇ ਵਿੱਚ ਲੇਵੀ ਚੈੱਕ ਪੋਸਟ ਦੇ ਉੱਤੇ ਹਮਲੇ ਤੋਂ ਬਾਅਦ 4 ਹਲਾਕਤਾਂ ਦੀ ਇਤਲਾਹ। ਭਾਰਤ ਵੱਲੋਂ ਡਰਾਈ ਫਰੂਟ ਦੇ ਟਰੱਕਾਂ ਲਈ ਤੇ ਖੁੱਲੀ ਛੁੱਟ, ਪਰ ਸਿੱਖ ਪੰਥ ਦੇ ਮੰਨਣ ਵਾਲਿਆਂ ਦੇ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਜਾਣ ਦੇ ਉੱਤੇ ਪਾਬੰਦੀ। ਭਾਰਤ ਦੇ ਖਤਰਨਾਕ ਹਥਿਆਰਾਂ ਦੇ ਸਮਝੌਤੇ ਤੇ ਪਾਕਿਸਤਾਨ ਨੂੰ ਚਿੰਤਾ ਹੈ। ਪਾਕਿਸਤਾਨੀ ਫਾਰਨ ਆਫਿਸ ਦਾ ਬਿਆਨ। ਪਾਕਿਸਤਾਨੀ ਹਿੱਸੇ ਦੇ ਦਰਿਆਵਾਂ ਦਾ ਪਾਣੀ ਢੱਕਣ ਵਾਸਤੇ ਭਾਰਤ ਵੱਲੋਂ ਨਵੇਂ ਮਨਸੂਬੇ ਸ਼ੁਰੂ ਕਰਨ ਲਈ ਮੋਦੀ ਵੱਲੋਂ ਹੁਕਮ। ਸੁਣਿਆ ਜੇ ਕਿ ਜੱਜਾਂ ਦੇ ਆਪਸੀ ਸਿੜਿਆਂ ਦੇ ਬਾਰੇ ਇਸਲਾਮਾਬਾਦ ਹਾਈ ਕੋਰਟ ਦੇ ਜੱਜ ਦਾ ਕੀ ਆਖਣਾ ਹੈ ਔਰ ਪਾਕਿਸਤਾਨ ਤੋਂ ਬਾਹਰ ਦੂਸਰੇ ਮੁਲਕਾਂ ਦੀਆਂ ਜੇਲ੍ਹਾਂ ਦੇ ਵਿੱਚ 23,456 ਪਾਕਿਸਤਾਨੀ ਕੈਦ ਨੇ। ਤਫਸੀਲ ਅੱਜ ਦੀਆਂ ਖਬਰਾਂ ਦਾ ਹਿੱਸਾ। ਇਹ ਪੰਜਾਬੀ ਰੇਡੀਓ USA ਹੈ। ਅਪਡੇਟ ਪਾਕਿਸਤਾਨ ਦੇ ਨਾਲ ਮੈਂ ਹਾਂ ਮਸੂਦ ਮਲੀ। ਮੇਰੇ ਵੱਲੋਂ ਸਭ ਸੁਣਨ ਔਰ ਦੇਖਣ ਵਾਲਿਆਂ ਦੀ ਸੇਵਾ 'ਚ ਬੜਾ ਅਦਬ ਭਰਿਆ ਨਿੱਘਾ ਜਿਹਾ ਦੋਵੇਂ ਹੱਥ ਜੋੜ ਕੇ ਸਲਾਮ, ਆਦਾਬ ਔਰ ਸਤਿ ਸ੍ਰੀ ਅਕਾਲ। ਪਾਕਿਸਤਾਨ ਦੇ ਨਾਲ ਜੁੜੀਆਂ ਖਬਰਾਂ ਦਾ ਇਹ ਬੁਲੇਟਿਨ ਹਫ਼ਤੇ 'ਚ 5 ਦਿਨ ਮੰਡੇ ਤੋਂ ਲੈ ਕੇ ਫਰਾਈਡੇ ਤੱਕ ਤੁਹਾਡੇ ਵਾਸਤੇ ਪੇਸ਼ ਕੀਤਾ ਜਾਂਦਾ ਹੈ। ਇਸ ਬੁਲੇਟਿਨ ਦੇ ਵਿੱਚ ਅਸੀਂ ਪਾਕਿਸਤਾਨ ਦੇ ਨਾਲ ਜੁੜੀਆਂ ਪਿਛਲੀਆਂ 24 ਘੰਟੇ ਦੀਆਂ ਵੱਡੀਆਂ ਔਰ ਤਕੜੀਆਂ ਖਬਰਾਂ ਤੁਹਾਡੇ ਤੱਕ ਪਹੁੰਚਦੀਆਂ ਕਰਨੇ ਆ। ਅੱਜ ਦੇ ਖਬਰਾਂ ਦੇ ਇਸ ਬੁਲੇਟਿਨ 'ਚ ਵੀ ਤੁਹਾਨੂੰ ਜੀ ਆਇਆਂ ਨੂੰ ਕਹਿੰਦੇ ਸਵਾਗਤ ਹੈ। ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਏ ਤੇ ਸਾਡਾ ਟੈਲੀਫੋਨ ਨੰਬਰ ਹੈ 408 722 7698 408 722 7698। ਇਸ ਤੋਂ ਅੱਡ ਪੰਜਾਬੀ ਰੇਡੀਓ USA ਦੇ ਸਾਰੇ ਡਿਜੀਟਲ ਪਲੇਟਫਾਰਮਸ, ਪੰਜਾਬੀ TV USA ਦੇ ਸਾਰੇ ਡਿਜੀਟਲ ਪਲੇਟਫਾਰਮਸ ਤੇ ਵੀ ਇਹ ਖਬਰਾਂ ਤੁਹਾਡੇ ਵਾਸਤੇ ਪੇਸ਼ ਕੀਤੀਆਂ ਜਾਂਦੀਆਂ। ਸਾਡੇ ਸੋਸ਼ਲ ਮੀਡੀਆ ਪਲੇਟਫਾਰਮਸ ਔਰ ਡਿਜੀਟਲ ਪਲੇਟਫਾਰਮਸ ਨੂੰ ਜੁਆਇਨ ਕਰੋ, ਸਬਸਕ੍ਰਾਈਬ ਕਰੋ, ਘੰਟੀ ਦਾ ਬਟਨ ਦਬਾਓ ਤਾਂ ਜੇ ਤੁਹਾਡੇ ਤੱਕ ਤਾਜ਼ਾ ਅਪਡੇਟਸ ਪਹੁੰਚਦੀਆਂ ਰਹਿਣ। ਆਓ ਪਾਕਿਸਤਾਨ ਦੇ ਨਾਲ ਜੁੜੀਆਂ ਇਹਨਾਂ ਖਬਰਾਂ ਵੱਲ ਚੱਲਦੇ ਹਾਂ। ਬਲੋਚਿਸਤਾਨ ਦੇ ਇਲਾਕੇ ਖੁਜ਼ਦਾਰ ਤੋਂ ਆਉਣ ਵਾਲੀਆਂ ਇਤਲਾਹਾਂ 'ਚ ਪਤਾ ਲੱਗਾ ਹੈ ਕਿ ਰਾਤ ਦੇ ਹਨੇਰੇ ਦੇ ਵਿੱਚ ਇੱਕ ਲੇਵਿਸ ਚੈੱਕ ਪੋਸਟ ਯਾਨੀ ਨੀਮ ਫੌਜੀ ਦਸਤੇ ਦੀ ਚੈੱਕ ਪੋਸਟ ਦੇ ਉੱਤੇ ਹਮਲਾ ਹੋਇਆ ਹੈ। ਅਤਿਗਰਦਾਂ ਵੱਲੋਂ ਕੀਤੇ ਗਏ ਇਸ ਹਮਲੇ ਦੇ ਵਿੱਚ ਮੌਕੇ ਦੇ ਉੱਤੇ 4 ਲੇਵਿਸ ਮੁਲਾਜ਼ਮ ਨੇ ਜਿਹੜੇ ਉਹਨਾਂ ਨੂੰ ਫਾਇਰਿੰਗ ਕਰਕੇ ਕਤਲ ਕਰ ਦਿੱਤਾ ਗਿਆ ਹੈ ਔਰ 5 ਤੋਂ 6 ਨੇ ਜਿਹੜੇ ਉਹਨਾਂ ਦੇ ਫੱਟੜ ਹੋਣ ਦੀ ਇਤਲਾਹ ਹੈ। ਇਲਾਕੇ ਨੂੰ ਫੋਰਸਿਸ ਨੇ ਭਾਰੀ ਨਫਰੀ ਦੇ ਨਾਲ ਘੇਰੇ ਦੇ ਵਿੱਚ ਲੈ ਲਿਆ ਹੈ ਔਰ ਸਰਚ ਆਪਰੇਸ਼ਨ ਚੱਲ ਰਿਹਾ ਹੈ। ਹਜੇ ਤੱਕ ਇਸ ਹਮਲੇ ਔਰ ਇਹਨਾਂ ਹਾਲਾਤਾਂ ਦੀ ਜ਼ਿੰਮੇਵਾਰੀ ਕਿਸੇ ਅਤਿਗਰਦ ਗਰੁੱਪ ਜਾਂ ਤਨਜ਼ੀਮ ਨੇ ਕਬੂਲ ਨਹੀਂ ਕੀਤੀ, ਪਰ ਬਲੋਚਿਸਤਾਨ 'ਚ ਪਿਛਲੇ 15 ਦਿਨਾਂ ਤੋਂ ਵਕਫੇ ਦੇ ਨਾਲ ਹੋਣ ਵਾਲੇ ਹਮਲਿਆਂ ਦੇ ਵਿੱਚ ਬਾਕਾਇਦਾ ਫੋਰਸਿਸ ਔਰ ਪੰਜਾਬੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜਿਹਦੀ ਲੜੀ ਦਾ ਹਿੱਸਾ ਇਹ ਵੀ ਇੱਕ ਹੈ। ਸਾਡੇ ਤੱਕ ਪਹੁੰਚਣ ਵਾਲੀਆਂ ਮੁੱਢਲੀਆਂ ਇਤਲਾਹਾਂ 'ਚ ਦੱਸਿਆ ਗਿਆ ਹੈ ਕਿ ਇਸ ਹਮਲੇ ਦੇ ਵਿੱਚ ਜਿਹੜੇ ਜਾਨੋ ਜਾਨ ਵਾਲੇ ਮੁਲਾਜ਼ਮ ਨੇ ਉਹਨਾਂ ਦੀ ਸ਼ਨਾਖਤ ਮਕਬੂਲ, ਖੁਦਾਬਖਸ਼, ਇਜਾਜ਼ ਅਹਿਮਦ ਔਰ ਮੁਹੰਮਦ ਅਲੀ ਦੇ ਨਾਂ ਤੋਂ ਹੋਈ ਹੈ, ਜਦਕਿ 4 ਤੋਂ ਵੱਧ ਜਿਹੜੇ ਲੋਕ ਫੱਟੜ ਨੇ ਉਹਨਾਂ ਦਾ ਇਲਾਜ ਹਸਪਤਾਲ 'ਚ ਚੱਲ ਰਿਹਾ ਹੈ। ਭਾਰਤ ਵੱਲੋਂ ਐਸੇ 150 ਟਰੱਕ ਜਿਨ੍ਹਾਂ ਦੇ ਵਿੱਚ ਡਰਾਈ ਫਰੂਟ ਲੋਡ ਸੀਗਾ ਔਰ ਉਹ ਪਾਕਿਸਤਾਨ ਵਾਲੇ ਪਾਸੇ ਸੀਗਾ, ਉਹਨਾਂ ਨੂੰ ਭਾਰਤ ਆਉਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਇਹ ਇਜਾਜ਼ਤ ਦੇ ਬਾਕਾਇਦਾ ਪਰਮਿਟ ਪਾਕਿਸਤਾਨੀ ਡਰਾਈਵਰਾਂ ਨੂੰ 24 ਘੰਟੇ ਵਾਸਤੇ ਦਿੱਤੇ ਗਏ ਸਨ ਤਾਂ ਜੇ ਉਹ ਅਫਗਾਨੀ ਡਰਾਈ ਫਰੂਟ ਔਰ ਬਾਕੀ ਵਪਾਰੀ ਸਮਾਨ ਹੈ ਜਿਹੜਾ ਉਹ ਭਾਰਤ ਵਾਲੇ ਪਾਸੇ ਲਾ ਕੇ ਵਿਲੇ ਟਰੱਕ ਪਾਕਿਸਤਾਨ ਵਾਪਸ ਲੈ ਜਾਣ। ਇਹ ਸਾਰਾ ਮਾਮਲਾ ਉਦੋਂ ਹੋਇਆ ਜਦੋਂ ਪਾਕਿਸਤਾਨ ਔਰ ਭਾਰਤ ਦੋਵਾਂ ਨੇ ਆਪਸੀ ਵਪਾਰ ਔਰ ਸਾਰੇ ਮਾਮਲਾਤ ਵਾਸਤੇ ਵਾਘਾ ਬਾਰਡਰ ਦਾ ਜਿਹੜੀ ਰਾਹਦਾਰੀ ਹੈ ਉਹਨੂੰ ਬੰਦ ਕਰ ਦਿੱਤਾ ਹੈ। ਅਫਗਾਨ ਜ਼ਿੰਮੇਦਾਰਾਂ ਵੱਲੋਂ ਪਾਕਿਸਤਾਨੀ ਜ਼ਿੰਮੇਦਾਰਾਂ ਦੀ ਖਾਸ ਤਰਲਾ ਔਰ ਮਿਹਨਤ ਕੀਤੀ ਗਈ ਸੀ ਕਿ ਇਹ 150 ਟਰੱਕ ਜਿਨ੍ਹਾਂ 'ਚ ਮਾਲ ਲੋਡ ਹੈ ਇਹਨਾਂ ਨੂੰ ਭਾਰਤ ਜਾਣ ਦਿੱਤਾ ਜਾਏ। ਪਾਕਿਸਤਾਨੀ ਸਰਕਾਰ ਵੱਲੋਂ ਜਵਾਬ ਦੇ ਵਿੱਚ ਨਾ ਸਿਰਫ ਇਹ 150 ਟਰੱਕ ਨੇ ਜਿਹੜੇ ਇਹਨਾਂ ਨੂੰ ਭਾਰਤ ਜਾਣ ਦੀ ਇਜਾਜ਼ਤ ਦਿੱਤੀ ਗਈ, ਬਲਕਿ ਇਹ ਵੀ ਆਖਿਆ ਗਿਆ ਕਿ ਇਸ ਤੋਂ ਅੱਡ ਉਹ ਸਾਰੇ ਟਰੱਕ ਜਿਹੜੇ ਅਫਗਾਨਿਸਤਾਨ ਤੋਂ ਨਿਕਲ ਕੇ ਪਾਕਿਸਤਾਨ ਵੜ ਚੁੱਕੇ ਨੇ ਔਰ ਉਹਨਾਂ ਨੇ ਅੱਗੇ ਭਾਰਤ ਜਾਣਾ ਹੈ, ਹੁਣ ਤੱਕ ਦੀ ਸਾਰੀ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਜਾਏ, ਅਸੀਂ ਉਹਨਾਂ ਨੂੰ ਵੀ ਭਾਰਤ ਜਾਣ ਦੀ ਇਜਾਜ਼ਤ ਦਾਂਗੇ। ਪਰ ਦੂਸਰੇ ਪਾਸੇ ਪਾਕਿਸਤਾਨ ਤੋਂ ਇਹ ਇਤਲਾਹਾਂ ਆ ਰਹੀਆਂ ਨੇ ਕਿ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਜਿਹੜੀ ਕਿ 30 ਜੂਨ ਨੂੰ ਹੋਣਾ ਸੀਗੀ, ਉਹਦੇ 'ਚ ਸਾਂਝ ਪਾਉਣ ਲਈ ਹਰ ਸਾਲ ਭਾਰਤ ਤੋਂ 500 ਤੋਂ ਵੱਧ ਸਿੱਖ ਯਾਤਰੀ ਪਾਕਿਸਤਾਨ ਹੁੰਦੇ ਨੇ। ਭਾਰਤੀ ਸਰਕਾਰ ਵੱਲੋਂ ਨਾ ਸਿਰਫ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਤੇ ਆਉਣ ਵਾਲੇ ਸਿੱਖ ਯਾਤਰੀ ਨੇ ਜਿਹੜੇ ਉਹਨਾਂ ਨੂੰ ਰੋਕਿਆ ਜਾ ਰਿਹਾ ਹੈ, ਸਗੋਂ ਕਰਤਾਰਪੁਰ ਸਾਹਿਬ ਅਲਾਂਘਾ ਹੈ ਜਿਹੜਾ ਉਹਨੂੰ ਵੀ ਬੰਦ ਕਰ ਦਿੱਤਾ ਗਿਆ ਹੈ। ਪਾਕਿਸਤਾਨ ਵਾਲੇ ਪਾਸਿਓਂ ਕਰਤਾਰਪੁਰ ਸਾਹਿਬ ਅਲਾਂਘਾ ਹੈ ਜਿਹੜਾ ਇਹਨੂੰ ਖੁੱਲਾ ਰੱਖਿਆ ਗਿਆ ਹੈ ਔਰ ਆਈ ਜਾਈ ਹੈ ਜਿਹੜੀ ਉਹਦੇ ਉੱਤੇ ਕਿਸੇ ਕਿਸਮ ਦੀ ਕੋਈ ਰੋਕ ਨਹੀਂ। ਪਰ ਇਤਲਾਹਾਂ ਮਿਲ ਰਹੀਆਂ ਨੇ ਕਿ ਭਾਰਤੀ ਸਰਕਾਰ ਵੱਲੋਂ ਨਾ ਸਿਰਫ ਕਰਤਾਰਪੁਰ ਸਾਹਿਬ ਅਲਾਂਘਾ ਬੰਦ ਕੀਤਾ ਗਿਆ, ਬਲਕਿ ਪਾਕਿਸਤਾਨ ਵੱਲੋਂ ਜਿਹੜੇ ਇਨਵੀਟੇਸ਼ਨ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਦੇ ਵਾਸਤੇ ਭੇਜੇ ਗਏ ਸਨ ਉਹਦੇ ਵਾਸਤੇ ਵੀਜ਼ਾ ਪ੍ਰੋਸੈਸ ਪੂਰਾ ਹੋਣ ਤੋਂ ਵੀ ਭਾਰਤੀ ਸਰਕਾਰ ਨੇ ਰੋਕ ਲਾ ਦਿੱਤੀ ਹੈ। ਇੰਜ ਪਾਕਿਸਤਾਨੀ ਜ਼ਰੀਆਂ ਦਾ ਇਹ ਆਖਣਾ ਹੈ ਜਿਨ੍ਹਾਂ ਦੇ ਵਿੱਚ ਮਤਰੂਕਾ ਵਕਫੇ ਇਮਲਾਕ ਬੋਰਡ ਔਰ ਬਾਕੀ ਮਹਿਕਮੇ ਨੇ ਕਿ ਪਾਕਿਸਤਾਨ ਨੇ ਆਪਣੀਆਂ ਤਿਆਰੀਆਂ ਪੂਰੀਆਂ ਰੱਖੀਆਂ ਨੇ। ਕਿਸੇ ਵੇਲੇ ਵੀ ਭਾਰਤੀ ਸਰਕਾਰ ਜਦੋਂ ਲਚਕ ਵਹਾਏਗੀ ਤੇ ਅਸੀਂ ਸਾਰੇ ਪਰੌਣਿਆਂ ਨੂੰ ਜੀ ਆਇਆਂ ਨੂੰ ਆਖਾਂਗੇ। ਪਾਕਿਸਤਾਨ ਨੇ ਪਾਬੰਦੀਆਂ ਲਾਉਂਦਿਆਂ ਹੋਇਆਂ ਵੀ ਆਖਿਆ ਸੀਗਾ ਕਿ ਪਾਕਿਸਤਾਨ ਧਾਰਮਿਕ ਰਸਮਾਂ ਨਿਭਾਉਣ ਵਾਸਤੇ ਆਉਣ ਵਾਲੇ ਸਿੱਖ ਯਾਤਰੀ ਔਰ ਹਿੰਦੂ ਪਰਿਵਾਰ ਨੇ ਜਿਹੜੇ ਉਹਨਾਂ ਦੇ ਉੱਤੇ ਕਿਸੇ ਕਿਸਮ ਦੀ ਕੋਈ ਵੀਜ਼ਾ ਰੋਕ ਨਹੀਂ, ਪਾਕਿਸਤਾਨ ਖੁੱਲੇ ਦਿਲ ਉਹਨਾਂ ਨੂੰ ਵੀਜ਼ੇ ਦੇਗਾ।
ਪਾਣੀ ਔਰ ਖੂਨ ਇਕੱਠਾ ਨਹੀਂ ਵਗ ਸਕਦਾ, ਇਹ ਆਖਣਾ ਨਰਿੰਦਰ ਮੋਦੀ ਹੋਣਾ ਦਾ, ਜਿਨ੍ਹਾਂ ਨੇ ਪਾਕਿਸਤਾਨ ਦੇ ਉੱਤੇ ਇਲਜ਼ਾਮ ਲਾਉਂਦੇ ਹੋਏ ਆਖਿਆ ਸੀਗਾ ਕਿ ਪਹਿਲਗਾਮ ਹਮਲੇ ਦੇ ਪਿੱਛੇ ਪਾਕਿਸਤਾਨ ਦਾ ਹੱਥ ਹੈ। ਹੁਣ ਬਕਾਇਦਾ ਭਾਰਤ ਵੱਲੋਂ ਪਾਕਿਸਤਾਨੀ ਪਾਣੀ ਹੈ ਜਿਹੜਾ ਉਹਨੂੰ ਰੋਕਣ ਵਾਸਤੇ ਨਵਾਂ ਰੰਬੀਰ ਕੈਨਾਲ ਮਨਸੂਬਾ ਜਿਹੜਾ ਉਹ ਸ਼ੁਰੂ ਕਰਨ ਵਾਸਤੇ ਮਨਸੂਬਾਬੰਦੀ ਸ਼ੁਰੂ ਹੋ ਚੁੱਕੀ ਹੈ। ਭਾਰਤੀ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਵੱਲੋਂ ਇਸ ਬਾਰੇ ਬਕਾਇਦਾ ਸਰਕਾਰੀ ਪੱਧਰ ਦੇ ਉੱਤੇ ਹੁਕਮ ਦੇ ਦਿੱਤਾ ਗਿਆ ਹੈ, ਜਿਹਦੀ ਸਰਕਾਰੀ ਤਸਦੀਕ ਤੇ ਨਹੀਂ ਹੋ ਰਹੀ। ਰਾਊਟਰ ਇੱਕ ਗੈਰ ਮੁਲਕੀ ਏਜੰਸੀ ਦਾ ਇਹ ਦਾਅਵਾ ਹੈ ਕਿ ਇਹਦੇ ਬਾਰੇ ਬਕਾਇਦਾ ਹੋਮਵਰਕ ਜਿਹੜਾ ਉਹ ਸ਼ੁਰੂ ਹੋ ਚੁੱਕਿਆ ਹੈ ਔਰ ਰਿਸਰਚਰਸ ਨੇ ਜਿਹੜੇ ਉਹ ਉਹਨਾਂ ਟਿਕਾਣਿਆਂ ਤੇ ਅੱਪੜ ਗਏ ਨੇ। ਇਸ ਮਨਸੂਬੇ ਦੇ ਤਹਿਤ ਰੰਬੀਰ ਕੈਨਾਲ ਹੈ ਜਿਹੜੀ ਇਸ ਸਿੰਧ ਦਰਿਆ ਦੇ ਪਾਣੀ ਦੇ ਉੱਤੇ ਬਣਾਈ ਜਾਏਗੀ। ਇਸ ਪਾਣੀ ਦੇ ਉੱਤੇ 84% ਪਾਣੀ ਦੇ ਪਾਕਿਸਤਾਨ ਦਾ ਹੱਕ ਹੈ, ਜਿੱਥੇ ਸੁਣਿਆ ਜਾ ਰਿਹਾ ਹੈ ਕਿ ਇਸ ਨਹਿਰ ਨੂੰ ਚੌੜਿਆਂ ਕਰਕੇ 150 ਫੁੱਟ ਤੱਕ ਕੀਤਾ ਜਾਏਗਾ। ਪਰ ਭਾਰਤ ਵੱਲੋਂ ਇਹ ਮਨਸੂਬਾ ਜਿਹੜਾ ਇਹ ਸ਼ੁਰੂ ਕਰਨ ਵਾਸਤੇ ਬਕਾਇਦਾ ਮਨਸੂਬਾਬੰਦੀ ਔਰ ਰਿਸਰਚ ਸ਼ੁਰੂ ਕੀਤੀ ਗਈ ਹੈ। ਪਾਕਿਸਤਾਨ ਨੇ ਆਪਣੇ ਜਵਾਬ ਦੇ ਵਿੱਚ 24 ਘੰਟੇ ਪਹਿਲਾਂ ਭਾਰਤ ਨੂੰ ਖਬਰਦਾਰ ਕੀਤਾ ਸੀਗਾ ਕਿ ਪਾਕਿਸਤਾਨੀ ਦਰਿਆਵਾਂ ਦੇ ਪਾਣੀ ਨੂੰ ਰੋਕਣ ਵਾਸਤੇ ਕੋਈ ਵੀ ਮਨਸੂਬਾ ਸ਼ੁਰੂ ਕੀਤਾ ਗਿਆ ਤੇ ਅਸੀਂ ਇਹਨੂੰ ਭਾਰਤ ਵੱਲੋਂ ਆਪਣੇ ਉੱਤੇ ਥੱਪੀ ਇੱਕ ਜੰਗ ਸਮਝਾਂਗੇ, ਇਹਨੂੰ ਜੰਗ ਦੀ ਸ਼ੁਰੂਆਤ ਸਮਝਾਂਗੇ ਔਰ ਇਹਦਾ ਭਰਵਾਂ ਜਵਾਬ ਦਾਂਗੇ। ਖਬਰਾਂ ਮਿਲ ਰਹੀਆਂ ਨੇ ਕਿ ਇਸ ਬਾਰੇ ਰਾਊਟਰ ਦੇ ਜ਼ਰੀਏ ਜਿਹੜੇ ਨੇ ਉਹ ਦਾਅਵਾ ਕਰ ਰਹੇ ਨੇ। ਦੋ ਜ਼ਰੀਆਂ ਦਾ ਉਹਨਾਂ ਨੇ ਹਵਾਲਾ ਦਿੱਤਾ ਹੈ ਕਿ 120 ਕਿਲੋਮੀਟਰ ਲੰਮੀ ਇਹ ਜਿਹੜੀ ਰੰਬੀਰ ਕੈਨਾਲ ਆ ਇਹਨੂੰ ਬਣਾਉਣ ਦੇ ਵਾਸਤੇ ਭਾਰਤ ਨੇ ਬਾਕਾਇਦਾ ਮਨਸੂਬਾਬੰਦੀ ਨਾ ਸਿਰਫ ਸ਼ੁਰੂ ਕੀਤੀ ਹੈ ਬਲਕਿ ਇਹਦੇ ਬਾਰੇ ਬਜਟ ਐਲੋਕੇਸ਼ਨ ਜਿਹੜੀ ਉਹਦੇ ਤੇ ਵੀ ਕੰਮ ਜਿਹੜਾ ਉਹ ਸ਼ੁਰੂ ਕੀਤਾ ਗਿਆ ਔਰ ਭਾਰਤੀ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੇ ਇਸ ਬਾਰੇ ਖਾਸ ਹੁਕਮ ਜਿਹੜਾ ਉਹ ਦਿੱਤਾ ਹੈ। ਪਾਕਿਸਤਾਨੀ ਫੋਰਨ ਆਫਿਸ ਦੇ ਤਰਜਮਾਨ ਸ਼ਫਕਤ ਅਲੀ ਖਾਨ ਹੋਣਾ ਨੇ ਆਖਿਆ ਹੈ ਕਿ ਪਾਕਿਸਤਾਨ ਜਦੋਂ ਵੀ ਭਾਰਤ ਦੇ ਨਾਲ ਗੱਲਬਾਤ ਕਰੇਗਾ ਤੇ ਕਸ਼ਮੀਰ ਦਾ ਮੁੱਦਾ ਮੋਰੇ ਹੋਏਗਾ। ਭਾਰਤ ਦਾ ਇਹ ਕਹਿਣਾ ਕਿ ਕਸ਼ਮੀਰ ਦੇ ਮੁੱਦੇ ਤੋਂ ਅੱਡ ਕੋਈ ਗੱਲ ਹੋਏਗੀ ਤੇ ਜੇ ਗੱਲ ਹੋਏਗੀ ਕਸ਼ਮੀਰ ਤੇ ਉਹ ਪਾਕਿਸਤਾਨੀ ਹਿੱਸੇ ਆਏ ਕਸ਼ਮੀਰ ਦੀ ਹੋਏਗੀ। ਨਹੀਂ, ਅਸੀਂ ਕਸ਼ਮੀਰੀਆਂ ਦੇ ਮਾਮਲੇ ਦੇ ਉੱਤੇ ਉਸੇ ਤਰ੍ਹਾਂ ਗੱਲ ਕਰਾਂਗੇ ਜਿੱਦਾਂ ਇਹ ਮਸਲਾ ਯੂਐਨਓ ਦੇ ਵਿੱਚ ਰਜਿਸਟਰਡ ਹੈ, ਜਿੱਦਾਂ ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ ਨੇ ਇਹਨੂੰ ਹੱਲ ਕਰਨ ਵਾਸਤੇ ਹੁਕਮ ਦਿੱਤਾ ਹੈ। ਪਾਕਿਸਤਾਨ ਇਸ ਪੱਧਰ ਦੇ ਉੱਤੇ ਹੀ ਗੱਲਬਾਤ ਸ਼ੁਰੂ ਕਰੇਗਾ। ਨਾਲ ਹੀ ਪਾਕਿਸਤਾਨੀ ਫੋਰਨ ਆਫਿਸ ਦੇ ਤਰਜਮਾਨ ਨੇ ਸਰਕਾਰੀ ਬਿਆਨ ਦਿੰਦੇ ਹੋਇਆ ਆਖਿਆ ਹੈ ਕਿ ਭਾਰਤ ਦੇ ਖਤਰਨਾਕ ਹਥਿਆਰਾਂ ਨੂੰ ਖਰੀਦਣ ਦੇ ਨਵੇਂ ਸਮਝੌਤਿਆਂ ਦੇ ਉੱਤੇ ਪਾਕਿਸਤਾਨ ਨੂੰ ਚਿੰਤਾ ਹੈ। ਭਾਰਤ ਖਿੱਤੇ ਨੂੰ ਤਬਾਹੀ ਦੇ ਧਿਆਨੇ ਦੇ ਉੱਤੇ ਲੈ ਆਇਆ ਹੈ ਔਰ ਅੱਗੇ ਵੀ ਇਹਨੂੰ ਅੱਗ ਦੇ ਵਿੱਚ ਝੋਂਕ ਦੇਵੇਗਾ। ਪਾਕਿਸਤਾਨ ਨੂੰ ਇਹਨਾਂ ਸਮਝੌਤਿਆਂ ਦੇ ਉੱਤੇ ਨਾ ਸਿਰਫ ਚਿੰਤਾ ਹੈ ਬਲਕਿ ਅਸੀਂ ਦੁਨੀਆ ਤੋਂ ਮੰਗ ਕਰਨੇ ਆ ਕਿ ਉਹ ਭਾਰਤ ਨੂੰ ਅੱਗ ਤੇ ਖੂਨ ਦੇ ਇਸ ਖੇਡ ਤੋਂ ਰੋਕਣ ਦੇ ਵਿੱਚ ਆਪਣਾ ਕਿਰਦਾਰ ਨਿਭਾਏ। ਪਾਕਿਸਤਾਨੀ ਫੋਰਨ ਆਫਿਸ ਦੇ ਤਰਜਮਾਨ ਦਾ ਆਖਣਾ ਸੀ ਕਿ ਅਸੀਂ ਕਿਸੇ ਜੰਗ ਦੇ ਵਿੱਚ ਪਹਿਲ ਨਹੀਂ ਕੀਤੀ, ਪਹਿਲ ਭਾਰਤ ਵੱਲੋਂ ਹੋਈ। ਆਪਣੀ ਸਾਂਭ ਆਪਣੀ ਸਲਾਮਤੀ ਦੇ ਵਾਸਤੇ ਹਰ ਉਹ ਪੈਰ ਚੁੱਕਾਂਗੇ ਜਿਹੜਾ ਸਾਨੂੰ ਮੁਨਾਸਬ ਲੱਗੇਗਾ। ਅਸੀਂ ਆਪਣੇ ਦਿਫਾ ਤੋਂ ਗਾਫਲ ਨਹੀਂ ਹੈ। ਇਸਲਾਮਾਬਾਦ ਹਾਈ ਕੋਰਟ ਦੇ ਜੱਜਾਂ ਦੇ ਆਪਸੀ ਮਤੱਕੇ ਨੇ ਜਿਹੜੇ ਉਹ ਹੁਣ ਲੁਕੇ ਨਹੀਂ ਰਹੇ। ਇਸਲਾਮਾਬਾਦ ਹਾਈ ਕੋਰਟ ਦੇ ਜਸਟਿਸ ਇਜਾਜ਼ ਇਸਾਕ ਹੋਣੇ ਨੇ ਜਿਹੜੇ ਉਹਨਾਂ ਨੇ ਡਿਪਟੀ ਰਜਿਸਟਰਾਰ ਇਸਲਾਮਾਬਾਦ ਹਾਈ ਕੋਰਟ ਔਰ ਐਡੀਸ਼ਨਲ ਰਜਿਸਟਰਾਰ ਨੇ ਜਿਹੜੇ ਉਹਨਾਂ ਤੋਂ ਹੀ ਨੇ ਅਦਾਲਤ ਦਾ ਇੱਕ ਨੋਟਿਸ ਭੇਜਿਆ ਸੀ ਜਿਹਦੀ ਸੁਣਵਾਈ ਅਦਾਲਤ 'ਚ ਹੋਈ। ਅਦਾਲਤ ਨੇ ਪਿਛਲੀ ਪੇਸ਼ੀ ਦੇ ਉੱਤੇ ਆਖਿਆ ਸੀਗਾ ਕਿ ਤੁਹਾਨੂੰ ਕੋਈ ਸਜ਼ਾਵਾਂ ਨਹੀਂ ਦਿੱਤੀਆਂ ਜਾਣੀਆਂ ਪਰ ਦੱਸਿਆ ਜਾਏ ਕਿ ਇਹ ਕੇਸਾਂ ਨੂੰ ਅਚਾਨਕ ਰਾਤ ਨੂੰ ਕਿਉਂ ਬਦਲਿਆ ਜਾਂਦਾ ਹੈ। ਪਰ ਐਰਕੀ ਸੁਣਵਾਈ ਦੇ ਮੌਕੇ ਦੇ ਉੱਤੇ ਡਿਪਟੀ ਰਜਿਸਟਰਾਰ ਔਰ ਐਡੀਸ਼ਨਲ ਰਜਿਸਟਰਾਰ ਵੱਲੋਂ ਅਦਾਲਤੀ ਪੇਸ਼ੀ ਦੇ ਵਿੱਚ ਦੱਸਿਆ ਗਿਆ ਕਿ ਜਿਹੜੇ ਕੇਸ ਦੀ ਸੁਣਵਾਈ ਤੁਸੀਂ ਕਰ ਰਹੇ ਜੇ ਉਹਨੂੰ ਬਦਲ ਦਿੱਤਾ ਗਿਆ ਹੈ ਔਰ ਹੁਣ ਲਾਰਜਰ ਬੈਂਚ ਦੇ ਕੋਲ ਚਲਾ ਗਿਆ ਹੈ, ਜਿਹਦੇ ਤੇ ਜਸਟਿਸ ਇਸਾਕ ਹੋਣਾ ਦਾ ਆਖਣਾ ਸੀਗਾ ਕਿ ਇਹ ਕੰਮ ਟੋਟਲੀ ਗੈਰ ਕਾਨੂੰਨੀ ਹੈ। ਜਦੋਂ ਇਸ ਮਾਮਲੇ ਦੇ ਉੱਤੇ ਅਦਾਲਤ ਨੇ ਆਖਿਆ ਕਿ ਅਸੀਂ ਪਿਛਲੀ ਵਾਰ ਯਕੀਨ ਦਿਵਾਇਆ ਸੀਗਾ ਤਾਂ ਫਿਰ ਇਹ ਕੰਮ ਕਰਕੇ ਕੀ ਸਾਨੂੰ ਦੱਸਿਆ ਜਾ ਰਿਹਾ ਆ ਕਿ ਅਦਾਲਤੀ ਅਮਲਾ ਅਦਾਲਤੀ ਜੱਜਾਂ ਤੋਂ ਬਹੁਤਾ ਤਗੜਾ ਹੈ। ਮੇਰੀ ਅਦਾਲਤੀ ਹੁਕਮ ਤੋਂ ਬਾਅਦ ਇਹ ਕੰਮ ਹੋਣ ਤੋਂ ਬਾਅਦ ਮੈਂ ਕੱਲ ਨੂੰ ਕਿਸੇ ਹੋਰ ਕੇਸ ਦਾ ਫੈਸਲਾ ਦਿੱਤਾ ਤੇ ਉਹਦੀ ਕ੍ਰੈਡੀਬਿਲਿਟੀ ਕੀ ਹੋਏਗੀ? ਕੀ ਮੇਰੇ ਦਿੱਤੇ ਗਏ ਅਦਾਲਤੀ ਫੈਸਲੇ ਦੇ ਉੱਤੇ ਲੋਕਾਂ ਨੂੰ ਇਤਬਾਰ ਰਹੇਗਾ? ਇਸ ਮਾਮਲੇ ਦਾ ਭਰਵਾਂ ਨੋਟਿਸ ਲਾਂਗਾ। ਇਸ ਮੌਕੇ ਦੇ ਉੱਤੇ ਅਦਾਲਤੀ ਸਾਂਝਦਾਰ ਨੇ ਇਹ ਆਖਿਆ ਕਿ ਡਿਵੀਜ਼ਨ ਬੈਂਚ ਦੇ ਆਰਡਰ ਨੇ ਜਿਹੜੇ ਉਹਨਾਂ ਦੇ ਵਿੱਚ ਕੋਈ ਸਫਾਈ ਨਹੀਂ ਹੈ ਜਾਂ ਬਹੁਤ ਸਾਰੇ ਸ਼ੱਕ ਸ਼ੁਬੇ ਨੇ, ਇਸ ਕਰਕੇ ਐਡੀਸ਼ਨਲ ਰਜਿਸਟਰਾਰ ਔਰ ਡਿਪਟੀ ਰਜਿਸਟਰਾਰ ਦੇ ਖਿਲਾਫ ਕਾਰਵਾਈ ਨੂੰ ਅੱਗੇ ਨਾ ਟੋਰਿਆ ਜਾਏ। ਇਦਾਂ ਲੱਗਦਾ ਹੈ ਕਿ ਜਿੱਦਾਂ ਹਾਈ ਕੋਰਟ ਦੇ ਜੱਜਾਂ ਦਾ ਆਪਸ ਦੇ ਵਿੱਚ ਹੀ ਮਤੱਕਾ ਲੱਗਾ ਹੈ। ਇਹਦੇ ਤੇ ਜਸਟਿਸ ਇਜਾਜ਼ ਇਸਾਕ ਹੋਣਾ ਦਾ ਆਖਣਾ ਸੀਗਾ ਕਿ ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਗੀ ਕਿ ਅਦਾਲਤੀ ਜੱਜ ਨੇ ਜਿਹੜੇ ਉਹਨਾਂ ਦਾ ਆਪਸ 'ਚ ਮਤੱਕਾ ਹੈ। ਮੈਂ ਇਸ ਮੌਕੇ ਦੇ ਨਾ ਤੇ ਝੂਠ ਬੋਲਾਂਗਾ ਔਰ ਨਾ ਕੋਈ ਗਲਤ ਤਾਸੁਰ ਦਾਂਗਾ। ਜਿਹੜੀ ਗੱਲ ਹੈ ਉਹ ਸਭ ਨੂੰ ਪਤਾ ਲੱਗਣੀ ਚਾਹੀਦੀ ਹੈ ਔਰ ਹੁਣ ਇਹ ਸਿੱਡੇ ਔਰ ਇਹ ਫੱਡੇ ਨੇ ਜਿਹੜੇ ਇਹ ਅਦਾਲਤੀ ਹੁਕਮਾਂ ਦੇ ਨਾਲ ਮੁਲਕੀ ਕਾਨੂੰਨ ਨੇ ਜਿਹੜੇ ਉਹਨਾਂ ਦੇ ਉੱਤੇ ਵੀ ਅਸਰ ਪਾਉਣ ਦੇ ਨੇ। ਰਿਜ਼ਕ ਔਰ ਰੋਟੀ ਦੀ ਤਲਾਸ਼ 'ਚ ਦੂਸਰੇ ਮੁਲਕਾਂ ਦੇ ਵਿੱਚ ਗਏ ਪਾਕਿਸਤਾਨੀ ਉੱਥੇ ਦੀਆਂ ਜੇਲ੍ਹਾਂ ਦੇ ਵਿੱਚ ਕੈਦ ਨੇ। ਇਹਨਾਂ ਦੀ ਗਿਣਤੀ ਕਿੰਨੀ ਹੈ ਇਹਦੀ ਤਸਦੀਕ ਕੀਤੀ ਹੈ ਪਹਿਲੀ ਵਾਰ ਪਾਕਿਸਤਾਨੀ ਫਾਰਨ ਆਫਿਸ ਨੇ, ਜਿਨ੍ਹਾਂ ਦਾ ਆਖਣਾ ਹੈ ਕਿ ਪਾਕਿਸਤਾਨ ਤੋਂ ਬਾਹਰ ਦੂਸਰੇ ਮੁਲਕਾਂ ਦੇ ਵਿੱਚ ਉਹਨਾਂ ਦੀਆਂ ਜੇਲ੍ਹਾਂ 'ਚ ਕੈਦ ਪਾਕਿਸਤਾਨੀ ਕੈਦੀਆਂ ਦੀ ਗਿਣਤੀ 23,456 ਹੈ। ਇਸ ਮਾਮਲੇ ਦੇ ਵਿੱਚ ਸਭ ਤੋਂ ਬਹੁਤੀ ਗਿਣਤੀ ਸਾਊਦੀ ਅਰਬ ਦੇ ਵਿੱਚ ਕੈਦ ਹੈ ਔਰ ਇਹਨਾਂ ਦੇ ਉੱਤੇ ਡਰੱਗ ਸਮਗਲਿੰਗ ਸਮੇਤ ਉੱਥੇ ਲੜਾਈ ਝਗੜੇ ਕਤਲ ਦੇ ਔਰ ਬਾਕੀ ਬਹੁਤ ਸਾਰੇ ਮਾਮਲੇ ਨੇ ਜਿਹੜੇ ਉਹਨਾਂ 'ਚ ਇਹ ਪਾਕਿਸਤਾਨੀ ਕੈਦੀ ਕੈਦ ਨੇ। ਦੂਸਰਾ ਨੰਬਰ UAE ਯਾਨੀ ਅਰਬ ਐਮਿਰੇਟਸ ਦਾ ਆਂਦਾ ਹੈ, ਉੱਥੇ ਦੂਸਰੀ ਗਿਣਤੀ ਹੈ ਜਿੱਥੇ 5,500 ਤੋਂ ਵੱਧ ਕੈਦੀ ਨੇ ਜਿਹੜੇ ਉਹ ਕੈਦ ਨੇ। ਤੀਸਰਾ ਨੰਬਰ ਆਉਂਦਾ ਹੈ ਭਾਰਤ ਦਾ ਜਿੱਥੇ
ਤੀਜੇ ਨੰਬਰ ਤੇ ਸਭ ਤੋਂ ਬਹੁਤੇ ਪਾਕਿਸਤਾਨੀ ਕੈਦੀ ਨੇ ਜਿਹੜੇ ਕੈਦ ਨੇ। ਇਸ ਤੋਂ ਅੱਡ ਅਮਰੀਕਾ ਦੇ ਵਿੱਚ ਤਸਦੀਕ ਕੀਤੀ ਗਈ ਹੈ ਕਿ 48 ਕੈਦੀ ਕੈਦ ਨੇ ਔਰ ਬਹੁਤ ਸਾਰੇ ਐਸੇ ਮੁਲਕ ਜਿੱਥੇ ਸੈਂਕੜਿਆਂ ਦੀ ਗਿਣਤੀ ਵਿੱਚ ਕੈਦੀ ਨੇ, ਉਹ ਵੀ ਇਸ ਰਿਪੋਰਟ ਦਾ ਹਿੱਸਾ ਹੈ। ਪਾਕਿਸਤਾਨ ਵੱਲੋਂ ਇਹ ਰਿਪੋਰਟ ਹੈ ਜਿਹੜੀ ਇਹ ਇੱਕ ਮੁੱਦਤ ਤੋਂ ਬਾਅਦ ਰਜਿਸਟਰਡ ਕੀਤੀ ਗਈ ਹੈ। ਕੈਦੀਆਂ ਦੇ ਹੱਕਾਂ ਦੇ ਵਾਸਤੇ ਕੰਮ ਕਰਦੀ ਇੰਟਰਨੈਸ਼ਨਲ ਤਨਜ਼ੀਮ ਨੇ ਆਖਿਆ ਕਿ ਇਸ ਗੱਲ ਦੇ ਉੱਤੇ ਸਾਨੂੰ ਚਿੰਤਾ ਹੈ ਕਿ ਪਾਕਿਸਤਾਨ ਦੇ ਸ਼ਹਿਰੀ ਜਿਹੜੇ ਸਾਊਦੀ ਅਰਬ ਦੇ ਵਿੱਚ ਕੈਦ ਨੇ 2023 ਦੇ ਮੁੱਕਣ ਤੱਕ ਇਹਨਾਂ ਦੀ ਗਿਣਤੀ 6000 ਸੀ। ਸਿਰਫ ਇੱਕ ਸਾਲ ਦੇ ਵਿੱਚ ਇਹ ਗਿਣਤੀ ਵੱਧ ਕੇ 12500 ਤੋਂ ਉੱਤੇ ਚਲੀ ਗਈ ਹੈ। ਇਥੋਂ ਇਹ ਵੀ ਇੱਕ ਤਾਸਰ ਮਿਲਦਾ ਹੈ ਕਿ ਪਾਕਿਸਤਾਨੀ ਜ਼ਿੰਮੇਦਾਰ ਜਿਹੜੇ ਸਾਊਦੀ ਅਰਬ 'ਚ ਜ਼ਿੰਮੇਦਾਰੀਆਂ ਨਿਭਾਉਂਦੇ ਨੇ ਉਹ ਇਹਨਾਂ ਕੈਦੀਆਂ ਤੱਕ ਨਾ ਤੇ ਕੌਂਸੂਲੇਟ ਪਹੁੰਚ ਲੈ ਰਹੇ ਨੇ ਔਰ ਨਾ ਇਹਨਾਂ ਦੀ ਕੋਈ ਕਾਨੂੰਨੀ ਮਦਦ ਕਰ ਰਹੇ ਨੇ। ਨਾਲ ਹੀ ਉਹਨਾਂ ਦੇ ਵੱਲੋਂ ਆਖਿਆ ਗਿਆ ਕਿ UAE ਦੇ ਵਿੱਚ ਵੀ ਇੱਕ ਸਾਲ ਪਹਿਲਾਂ ਯਾਨੀ 2023 ਦੇ ਮੁੱਕਣ ਤੱਕ ਜਿਹੜੀ ਗਿਣਤੀ ਸੀਗੀ ਉਹ ਤਕਰੀਬਨ 2500 ਪਾਕਿਸਤਾਨੀ ਕੈਦ ਸਨ, ਜਿਹੜੇ ਹੁਣ ਵੱਧ ਕੇ 5500 ਹੋ ਗਏ ਨੇ। ਪਾਕਿਸਤਾਨੀ ਸਰਕਾਰ ਨੂੰ ਆਪਣੇ ਸ਼ਹਿਰੀਆਂ ਦੇ ਵੱਲ ਖਾਸ ਤਵੱਜੋ ਦੇ ਕੇ ਉਹਨਾਂ ਦੀ ਕਾਨੂੰਨੀ ਮਦਦ ਜਿਹੜੀ ਉਹ ਕਰਨੀ ਚਾਹੀਦੀ ਹੈ। ਪਾਕਿਸਤਾਨੀ ਫਾਰਮ ਆਫਿਸ ਵੱਲੋਂ ਸਰਕਾਰੀ ਪੱਧਰ ਤੇ ਇਸ ਰਿਪੋਰਟ ਨੂੰ ਰਿਲੀਜ਼ ਕੀਤਾ ਗਿਆ ਹੈ। ਲੋ ਜੀ, ਅੱਜ ਦਾ ਅਪਡੇਟ ਪਾਕਿਸਤਾਨ ਇੱਥੇ ਹੀ ਮੁੱਕਦਾ ਹੈ। ਮੈਨੂੰ ਮਸੂਦ ਮਲੀ ਨੂੰ ਇਜਾਜ਼ਤ ਦਿਓ, ਪਰ ਜਾਣ ਤੋਂ ਪਹਿਲਾਂ ਫਿਰ ਦੱਸ ਦਵਾਂ ਕਿ ਇਹ ਖਬਰਾਂ ਹਫਤੇ 'ਚ 5 ਦਿਨ ਤੁਹਾਡੇ ਵਾਸਤੇ ਪੰਜਾਬੀ ਰੇਡੀਓ USA ਦੇ ਨੈਸ਼ਨਲ ਨੈਟਵਰਕ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਡਿਜੀਟਲ ਔਰ ਸੋਸ਼ਲ ਮੀਡੀਆ ਪਲੇਟਫਾਰਮ ਤੇ ਵੀ ਤੁਹਾਡੇ ਵਾਸਤੇ ਬ੍ਰੌਡਕਾਸਟ ਕੀਤੀਆਂ ਜਾਂਦੀਆਂ। ਇਸ ਕਰਕੇ ਪੰਜਾਬੀ ਰੇਡੀਓ USA ਔਰ ਪੰਜਾਬੀ TV USA ਦੇ ਫੇਸਬੁੱਕ ਪੇਜ, YouTube ਚੈਨਲ, TikTok ਔਰ Instagram ਨੂੰ ਜੁਆਇਨ ਕਰੋ ਔਰ ਇਹਨਾਂ ਖਬਰਾਂ ਨੂੰ ਉੱਥੇ ਵੀ ਤੁਸੀਂ ਵੇਖ ਸਕਦੇ ਜੇ। ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਏ ਤੇ ਤਰੀਕਾ ਬੜਾ ਆਸਾਨ ਹੈ। ਡਾਇਲ ਕਰੋ ਸਾਡਾ ਟੈਲੀਫੋਨ ਨੰਬਰ 408 722 7698 408 722 7698। ਇਹਦੇ ਨਾਲ ਹੀ ਮੈਨੂੰ ਮਾਈਕ੍ਰੋਫੋਨ ਦੇ ਇਸ ਪਾਸੇ ਆਉਂਦੀ ਮੁਲਾਕਾਤ ਤੱਕ ਲਈ ਦਿਵੋ ਇਜਾਜ਼ਤਾਂ। ਫਿਰ ਮਿਲਾਂਗੇ, ਉਦੋਂ ਤੱਕ ਲਈ ਤੁਹਾਡਾ ਮੇਰਾ ਸਾਡਾ ਸਾਰਿਆਂ ਦਾ ਰੱਬ ਰਾਖਾ।